ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸਦਰਨ ਬਾਰਡਰ ਦੇ ਉੱਤੇ ਇਮੀਗ੍ਰੇਸ਼ਨ ਸਪਾਈਕ ਨੂੰ ਦੇਖਦੇ ਹੋਏ ਸਥਿਤੀ ਜਿਹੜੀ ਆ ਉਹ ਮਾੜੀ ਹੁੰਦੀ ਜਾ ਰਹੀ ਆ। ਇਸੇ ਕਰਕੇ ਯੂਐਸ ਵਾਲੇ ਹੁਣ 1500 ਐਕਟਿਵ ਡਿਊਟੀ ਟਰੂਪਸ ਜਿਹੜੇ ਆ ਫੌਜੀ ਆ ਉਹਨਾਂ ਨੂੰ ਸਦਰਨ ਬਾਰਡਰ ਦੇ ਉੱਤੇ ਘੱਲਣ ਜਾ ਰਹੇ ਆ। ਇਹ ਪਹਿਲੀ ਵਾਰੀ ਨਹੀਂ ਆ, ਇਸ ਤੋਂ ਪਹਿਲਾਂ ਵੀ ਕਈ ਵਾਰੀ ਸਦਰਨ ਬਾਰਡਰ ਦੇ ਉੱਤੇ ਐਕਟਿਵ ਡਿਊਟੀ ਟਰੂਪਸ ਜਿਹੜੇ ਉਹ ਘੱਲੇ ਗਏ ਆ ਤੇ ਹੁਣ ਬਾਈਡਨ ਪ੍ਰਸ਼ਾਸਨ ਇਹ ਫੈਸਲਾ ਲੈ ਰਿਹਾ ਆ। ਡੈਮੋਕ੍ਰੇਟਸ ਨੇ ਪਹਿਲਾਂ ਬਹੁਤ ਹੋ ਹੱਲਾ ਮਚਾਇਆ ਸੀ ਜਦੋਂ ਟਰੰਪ ਹੋਣਾ ਨੇ ਇਦਾਂ ਦਾ ਹੀ ਫੈਸਲਾ ਲਿਆ ਸੀ ਵੀ ਇਮੀਗ੍ਰੇਸ਼ਨ ਦੀ ਸਥਿਤੀ ਬੈਡ ਆ ਬਾਰਡਰ ਦੇ ਉੱਤੇ, ਇਸ ਲਈ ਜਿਹੜੀ ਆ ਫੌਜ ਉੱਥੇ ਆਪਾਂ ਜਿਹੜੀ ਉਹ ਲਾਉਂਦੇ ਆ। ਤੇ ਇਵੈਂਚੁਅਲੀ ਹੁਣ ਜਿਹੜਾ ਡਿਪਾਰਟਮੈਂਟ ਆਫ ਡਿਫੈਂਸ ਆ ਡੈਮੋਕ੍ਰੇਟ ਦੀ ਇਹਨਾਂ ਦੀ ਸਰਕਾਰ ਦੇ ਵਿੱਚ ਇਹ ਖੁਦ ਇਹ ਫੈਸਲਾ ਜਿਹੜਾ ਉਹ ਲੈਣ ਜਾ ਰਹੇ ਆ। ਸਰਵਿਸ ਮੈਂਬਰ ਕਹਿੰਦੇ 90 ਦਿਨਾਂ ਦੇ ਲਈ ਡਿਪਲੋਏ ਕੀਤੇ ਜਾਣਗੇ ਤੇ ਇਹਨਾਂ ਨੂੰ ਲਾ ਐਨਫੋਰਸਮੈਂਟ ਡਿਊਟੀਜ਼ ਤੇ ਕਹਿੰਦੇ ਨਹੀਂ ਹੋਣਗੀਆਂ, ਜਿੱਦਾਂ ਡਿਟੇਨ ਕਰਨਾ ਜਾਂ ਮਾਈਗ੍ਰੈਂਟਸ ਨੂੰ ਪ੍ਰੋਸੈਸ ਕਰਨਾ। ਪਰ ਇਹ ਜਿਹੜੇ ਮਿਲਟਰੀ ਯੂਨਿਟਸ ਆ ਇਹ ਸਪੋਰਟਿੰਗ ਰੋਲ ਦੇ ਵਿੱਚ ਕੰਮ ਕਰਨਗੇ, ਜਿੱਦਾਂ ਟਰਾਂਸਪੋਰਟੇਸ਼ਨ ਦੇ ਵਿੱਚ ਅਸਿਸਟ ਕਰਨਾ, ਐਡਮਿਨਿਸਟ੍ਰੇਟਿਵ ਡਿਊਟੀਜ਼, ਨਾਰਕੋਟਿਕਸ, ਜੇ ਕੋਈ ਡਰੱਗ ਵਗੈਰਾ ਲੈ ਕੇ ਆ ਰਿਹਾ ਉਸ ਦੀ ਡਿਟੈਂਸ਼ਨ ਕਰਨੀ, ਡਾਟਾ ਐਂਟਰੀ ਤੇ ਵੇਅਰ ਹਾਊਸ ਦੀ ਸਪੋਰਟ ਕਰਨਗੇ। ਮੋਸਟਲੀ ਜਿਹੜਾ ਸੀਬੀਪੀ ਵਾਲੇ ਆ ਉਹ ਪਹਿਲ ਦੇ ਵਿੱਚ ਰਹਿਣਗੇ ਤੇ ਇਹ ਇੱਕ ਸੈਕੰਡ ਰੋਲ ਦੇ ਵਿੱਚ ਨਜ਼ਰ ਆਉਣਗੇ। ਪਿਛਲੇ ਮਹੀਨੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਪੈਂਟਾਗਨ ਨੂੰ ਐਮਰਜੈਂਸੀ ਆਥੋਰਾਈਜੇਸ਼ਨ ਦਿੱਤੀ ਸੀਗੀ ਵੀ ਉਹ ਅਸਿਸਟ ਕਰਨ, ਮਦਦ ਕਰਨ ਹੋਮਲੈਂਡ ਸਿਕਿਉਰਿਟੀ ਅਧਿਕਾਰੀਆਂ ਨੂੰ ਜਿਹੜੀ ਇੰਟਰਨੈਸ਼ਨਲ ਡਰੱਗ ਟ੍ਰੈਫਿਕਿੰਗ ਹੋ ਰਹੀ ਆ ਉਸ ਨੂੰ ਨਜਿੱਠਣ ਦੇ ਲਈ। ਸੋ ਇਸੇ ਦੇ ਕਹਿ ਸਕਦੇ ਹਾਂ ਵੀ ਆੜ ਦੇ ਵਿੱਚ ਉਸੇ ਚੀਜ਼ ਦੇ ਅੰਡਰ ਹੁਣ ਜਿਹੜੇ 1500 ਫੌਜੀਆਂ ਨੂੰ ਡਿਪਾਰਟਮੈਂਟ ਆਫ ਡਿਫੈਂਸ ਸਦਰਨ ਬਾਰਡਰ ਦੇ ਉੱਤੇ ਡਿਪਲਾਈ ਕਰੇਗਾ ਤਾਂ ਜੋ ਉੱਥੇ ਜਿਹੜੇ ਇੰਟਰਨੈਸ਼ਨਲ ਡਰੱਗ ਟ੍ਰੈਫਿਕਿੰਗ ਆ ਉਸ ਉੱਤੇ ਕਾਬੂ ਪਾਇਆ ਜਾਵੇ। ਪਰ ਇਵੈਂਚੁਅਲੀ ਮਦਦ ਦੇ ਲਈ ਜਿਹੜੀ ਉਹ ਜਾ ਰਹੇ ਨੇ। ਇਹ ਇਸ ਲਈ ਵੀ ਅਹਿਮ ਆ, ਅੱਜ ਤੋਂ ਹੁਣ 9-10 ਦਿਨਾਂ ਬਾਅਦ ਜਿਹੜਾ ਟਾਈਟਲ 42 ਦਾ ਜਿਹੜਾ ਰੂਲ ਸੀਗਾ ਉਹ ਹੁਣ ਖਤਮ ਹੋਣ ਜਾ ਰਿਹਾ ਆ। ਅਮਰੀਕਾ ਦੇ ਵਿੱਚ ਜਿਹੜਾ ਥਰਡ ਕੰਟਰੀ ਵਾਲਾ ਟ੍ਰਾਂਜ਼ਿਟ ਬੈਨ ਆ ਉਹ ਲਾਗੂ ਹੋਣ ਜਾ ਰਿਹਾ ਆ। ਸੋ ਉਸ ਤੋਂ ਪਹਿਲਾਂ ਉੱਥੇ ਕਾਫੀ ਇਕੱਠ ਹੋ ਕੇ ਲੋਕ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨਗੇ। ਸੋ ਉਸ ਚੀਜ਼ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਆ, ਪਰ ਲੱਗ ਨਹੀਂ ਰਿਹਾ ਹਰਜੋਤ ਸਿੰਘ ਜੀ ਵੀ ਬਹੁਤਾ ਤੇਜ਼ੀ ਦੇ ਨਾਲ ਕੰਮ ਜਿਹੜਾ ਇਹ ਹੋ ਸਕੂਗਾ। ਆਪਾਂ ਦੇਖਿਆ ਹੀ ਆ ਵੀ ਪਿਛਲੇ ਕੁਝ ਸਾਲਾਂ ਦੇ ਵਿੱਚ ਲਗਾਤਾਰ ਸਦਰਨ ਬਾਰਡਰ ਕ੍ਰਾਸਿੰਗਸ ਆ ਉਹ ਕਾਫੀ ਤੇਜ਼ੀ ਦੇ ਨਾਲ ਵਧੀਆਂ, ਰਿਕਾਰਡ ਤੋੜ ਆંકੜੇ ਆਏ ਨੇ। ਸੋ ਬਿਲਕੁਲ ਰਾਜਕਮੀਰ ਸਿੰਘ ਜੀ, ਜਦੋਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਵਾਲ ਵੀ ਬਣਾਈ ਸੀ ਤੇ ਫੌਜੀ ਲਾਏ ਸੀ ਉਸ ਟਾਈਮ ਦੇ ਉੱਤੇ ਬਹੁਤ ਹੱਲਾ ਗੁੱਲਾ ਮਚਾਇਆ ਗਿਆ ਡੈਮੋਕ੍ਰੇਟਸ ਵੱਲੋਂ ਵੀ ਇਹ ਬਹੁਤ ਮਾੜੀ ਹਰਕਤ ਹੈਗੀ ਆ, ਸਾਡਾ ਮੁਲਕ ਇਦਾਂ ਦੇ ਕੰਮ ਨਹੀਂ ਕਰਦਾ। ਕੇਜਸ ਦੀਆਂ ਪਿਕਚਰਸ ਵੀ ਜਿਨ੍ਹਾਂ 'ਚ ਨਿਆਣੇ ਹੁੰਦੇ ਆ, ਫਿਰ ਬਾਅਦ ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਓਬਾਮਾ ਟਾਈਮ ਦੀਆਂ ਆ ਗਈਆਂ ਫੇਰ ਚੁੱਪ ਕੀਤੇ। ਹੁਣ ਸੇਮ ਜਿਹੜੀ ਆ ਜੋ ਕੁਝ ਪ੍ਰੈਜ਼ੀਡੈਂਟ ਟਰੰਪ ਕਰ ਰਹੇ ਸੀ ਉਹੀ ਪਾਲਿਸੀ ਲਾਗੂ ਕਰਨ ਜਾ ਰਹੇ ਆ। ਲਗਭਗ 1500 ਦੇ ਕਰੀਬ ਫੌਜੀ ਲਾਣੇ ਹੈਗੇ ਆ ਬਾਰਡਰ ਦੇ ਉੱਤੇ। ਤੇ ਕਹਿੰਦੇ ਵੀ ਵਾਈਟ ਹਾਊਸ ਦੇ ਪੋਡੀਅਮ ਤੋਂ ਸਭ ਤੋਂ ਵੱਡਾ ਝੂਠ ਜਿਹੜਾ ਆ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਕਰੀਨ ਜੀਨ ਪਿਆਰੇ ਨੇ ਬੋਲਿਆ ਹੈਗਾ। ਉਹਨਾਂ ਨੇ ਕਲੇਮ ਕੀਤਾ ਵਾਈਟ ਹਾਊਸ ਦੇ ਪੋਡੀਅਮ ਤੋਂ ਵੀ ਜਿਹੜੀ ਇਲੀਗਲ ਇਮੀਗ੍ਰੇਸ਼ਨ ਆ ਉਹ 90% ਡਾਊਨ ਹੋਈ ਆ। ਹੁਣ ਤੁਸੀਂ ਅੰਦਾਜ਼ਾ ਲਾ ਲਓ, ਕਹਿੰਦੇ ਵੀ ਫਿਸਕਲ ਈਅਰ 2022 ਹਜੇ 23 ਦੇ ਫਿਗਰ ਆਣੇ ਆ। 22 ਦੇ ਵਿੱਚ 23,78,940 ਮਾਈਗ੍ਰੈਂਟਸ ਜਿਹੜੇ ਆ ਉਹ ਉਹਨਾਂ ਦਾ ਐਨਕਾਊਂਟਰ ਉਹ ਜਿਹੜੇ ਸੀਵੀਪੀ ਆ ਉਹਨਾਂ ਨੇ ਉੱਥੇ ਬਾਰਡਰ ਤੇ ਕਸਟਮ ਬਾਰਡਰ ਪੈਟਰੋਲ ਵਾਲਿਆਂ ਨੇ ਫੜੇ ਆ, ਫਿਰ ਉਹਨਾਂ ਨੂੰ ਛੱਡਿਆ ਗਿਆ ਹੈਗਾ। ਹਾਈਐਸਟ ਐਵਰ ਰਿਕਾਰਡਡ ਆ ਇਹ 2.4 ਮਿਲੀਅਨ ਦੇ ਕਰੀਬ 2022 ਦੇ ਵਿੱਚ। ਤੇ 2024 ਦੇ ਜਿਹੜੇ 2023 ਦੇ ਜਿਹੜੇ ਰੈਕਡ ਆ ਉਹ ਆਣੇ ਹੈਗੇ ਆ। ਇਹ ਜਿਹੜੀ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਆ ਉਹਨਾਂ ਨੇ ਪੋਡੀਅਮ ਤੋਂ ਇਹ ਦੱਸਿਆ। ਇਹਦੇ ਸੰਬੰਧ ਦੇ ਵਿੱਚ ਇੱਕ ਚੱਕ ਰੌਸ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਬਿਗੇਸਟ ਲਾਈ ਆ ਵਾਈਟ ਹਾਊਸ ਦੇ ਪੋਡੀਅਮ ਤੋਂ ਸੋ ਫਾਰ ਇਹ ਵਾਸ਼ਿੰਗਟਨ ਫ੍ਰੀ ਵੇਕਨ ਉਹਦੇ ਜਿਹੜੇ ਰਿਪੋਰਟਰ ਹੈਗੇ ਆ। ਸੋ ਹੁਣ ਕਿਉਂਕਿ ਇਲੈਕਸ਼ਨ ਆ ਨੈਕਸਟ ਈਅਰ, ਇਹ ਮੁੱਦਾ ਬਹੁਤ ਵੱਡਾ ਬਣ ਗਿਆ ਇਸ ਟਾਈਮ ਦੇ ਉੱਤੇ। ਤਾਂ ਨੈਚੁਰਲੀ ਹੁਣ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੂੰ ਐਕਟ ਕਰਨਾ ਪਿਆ ਵੀ ਇਹ ਤਾਂ ਬਹੁਤ ਵੱਡੀ ਜਿਹੜੀ ਪ੍ਰੋਬਲਮ ਬਣ ਗਈ ਆ। ਕਾਰਨ ਇਹ ਨਹੀਂ ਹੈ ਵੀ ਅਨਡਾਕੂਮੈਂਟਡ ਬੰਦੇ ਇੱਧਰੋਂ ਆ ਰਹੇ, ਕਾਰਨ ਇਹ ਹੈ ਵੀ ਜਿਹੜੀ ਲੀਗਲ ਇਮੀਗ੍ਰੇਸ਼ਨ ਆ ਉਹ ਬਹੁਤ ਜ਼ਿਆਦਾ ਸਲੋ ਹੋ ਗਈ ਆ।
ਕਿਉਂਕਿ ਜੋ ਅਨਡਾਕੂਮੈਂਟਡ ਨੂੰ ਪ੍ਰੋਸੈਸ ਕਰਨ ਲਈ ਕਿੰਨਾ ਟਾਈਮ ਲੱਗ ਰਿਹਾ ਤੇ ਜਿਹੜੀ ਲੀਗਲ ਇਮੀਗ੍ਰੇਸ਼ਨ ਆ ਉਹ ਕਾਫੀ ਸਲੋ ਹੋਈ ਆ ਤੇ ਉਧਰੋਂ ਜਿਹੜੀ ਇਕਨੋਮੀ ਆ ਬੜੀ ਬੈਡ ਚੱਲ ਰਹੀ ਆ। ਸੋ ਨੈਚੁਰਲੀ ਹੁਣ ਜੌਬ ਕੱਟਸ ਸਾਰੇ ਪਾਸੇ ਹੋ ਰਹੇ ਹੈਗੇ ਆ ਤੇ ਹੁਣ ਇਹ ਜਿਹੜਾ ਪ੍ਰੈਸ਼ਰ ਆ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਉੱਤੇ ਕਾਫੀ ਇਸ ਟਾਈਮ ਪਿਆ ਹੋਇਆ ਹੈਗਾ। ਹੂੰ।